ਵਿਵਾਦ ਥੰਮਣ ਦਾ ਨਾਮ ਪਹਿਲਾਂ ਹੀ ਨਹੀਂ ਸੀ ਲੈ ਰਹੇ, ਪਰ ਅੱਜ ਨਵਾਂ ਵਿਵਾਦ ਉਸ ਸਮੇਂ ਛਿੜ ਗਿਆ ਜਦੋਂ ਕਿਸੇ ਨੂੰ ਆਸ ਉਮੀਦ ਹੀ ਨਹੀਂ ਸੀ ਕਿ ਇੰਨੀ ਜਲਦੀ ਵੀ ਇਹ ਕੰਮ ਸਿਰੇ ਚੜ ਜਾਊਗਾ। ਇੰਨੇ ਮੂੰਹ ਨੇਰੇ ਕਹਿੰਦੇ ਜਥੇਦਾਰ ਸਾਹਿਬ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਕਰ ਲਈਆਂ ਗਈਆਂ ਤੇ ਲੋਕ ਉਡੀਕਦੇ ਰਹਿ ਗਏ। ਜਿਸ ਨੂੰ ਤੁਸੀਂ ਮੂੰਹ ਨੇਰੇ ਕਿਹਾ, ਅੱਜ ਜੀ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਨੂੰ ਗੁਰਬਾਣੀ 'ਚ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਜੀ ਤਾਂ ਗੱਲ ਇਹ ਹੈ ਕਿ ਦੇਖੋ, ਬਿਲਕੁਲ ਮੈਂ ਇਸ ਗੱਲ ਦੇ ਨਾਲ ਅੱਖਰ ਮੁਤਫਿਕ ਹਾਂ, ਸਹਿਮਤ ਹਾਂ ਕਿ ਵਿਵਾਦ ਨੂੰ ਨਿਬੇੜਨ ਦੇ ਚੱਕਰ ਦੇ ਵਿੱਚ ਵਿਵਾਦ ਸਹਿੜਨ ਦਾ ਕੰਮ ਹੋ ਰਿਹਾ, ਨਿਬੇੜਨ ਦੀ ਬਜਾਏ ਜੀ ਸਹਿੜਨ ਦਾ ਕੰਮ ਹੋ ਰਿਹਾ। ਦੇਖੋ ਹੁੰਦਾ ਕੀ ਹੈ ਕਿ ਗਿਆਨੀ ਰਘਵੀਰ ਸਿੰਘ ਜੀ ਦੀ ਸੇਵਾ ਮੁਕਤੀ ਹੁੰਦੀ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਦੀ, ਗਿਆਨੀ ਸੁਲਤਾਨ ਸਿੰਘ ਜੀ ਦੀ, ਪਰ ਇਸ ਦਰਮਿਆਨ ਸਭ ਤੋਂ ਵੱਡਾ ਜਿਹੜਾ ਕਹੀਏ ਕਿ ਝਟਕਾ ਇਹ ਸੀ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਸਤੇ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਅਸਹਿਮਤੀ ਜਤਾ ਕੇ ਮਾਝੇ 'ਚ 2 ਬਲਾਕ ਬਣਾ ਦਿੱਤੇ। ਠੀਕ ਹੈ ਜੀ। ਅੱਜ ਤੁਸੀਂ ਵੇਖਿਆ ਹੋਏਗਾ ਕਿ ਜਿਵੇਂ ਇਹ ਵਿਵਾਦ ਮਗਿਆ, ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਕੁਲਦੀਪ ਸਿੰਘ ਗੜਗੱਜ ਦਾ ਜਦੋਂ ਫੈਸਲਾ ਹੋਇਆ ਕਿ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੱਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਵਿਖੇ ਲਾਇਆ ਜਾਏਗਾ, ਤਾਂ ਉਸ ਵੇਲੇ ਜਿਹੜੀ ਦਸਤਾਰਬੰਦੀ ਦੀ ਰਸਮ ਸੀ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕੁਝ ਜਥੇਬੰਦੀਆਂ ਨੇ, ਕੁਝ ਨਿਹੰਗ ਸਿੰਘ ਜਥੇਬੰਦੀਆਂ ਨੇ। ਤਾਂ ਇਹਨਾਂ ਨੇ ਹੁਣ ਇਹ ਲੌਜਿਕ ਦਿੱਤਾ ਕਿ ਉੱਥੇ ਤੇ ਭਰਾ ਮਾਰੂ ਜੰਗ ਹੋ ਸਕਦੀ ਸੀ, ਮਤਲਬ ਜੀ ਉੱਥੇ ਤੇ ਕਤਲੋ ਗਾਰਤ ਜਾਂ ਕਹਿ ਲਓ ਖੂਨ ਖਰਾਬਾ ਵੀ ਹੋ ਸਕਦਾ ਸੀਗਾ। ਤਾਂ ਹੁਣ ਦੇਖੋ ਇਹਨਾਂ ਦੇ ਤਰਕ ਜਿਹੜੇ ਆ ਉਹ ਕੌਣ ਪੇਸ਼ ਕਰ ਰਿਹਾ ਸੀਗਾ, ਅੱਜ ਤੁਸੀਂ ਵੇਖੋਗੇ ਤਾਂ ਸੁੱਚਾ ਸਿੰਘ ਲੰਗਾ। ਜੀ ਯਾਨੀ ਤੁਸੀਂ ਵੇਖੋ ਕਿ ਪਾਰਟੀ ਨੂੰ ਜਾਂ ਐਸਜੀਪੀਸੀ ਨੂੰ ਡਿਫੈਂਡ ਕਰਨ ਵਾਸਤੇ ਵੀ ਇਹੋ ਜਿਹੇ ਸੁੱਚਾ ਸਿੰਘ ਲੰਗਾ ਵਰਗੇ ਲੀਡਰ ਜਿਹੜੇ ਕਿ ਖੁਦ ਵਿਵਾਦਤ ਰਹੇ, ਉਹਨਾਂ ਨੂੰ ਖੁਦ ਪ੍ਰੈਸ ਕਾਨਫਰੰਸ 'ਚ ਬੈਠਣਾ ਪਿਆ। ਪਰ ਵੱਡੀ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕਿ ਸੁਖਬੀਰ ਸਿੰਘ ਬਾਦਲ ਦੇ ਮੋਢੇ ਤੇ ਸੱਟ ਲੱਗੀ ਹੈ ਇਸ ਟਾਈਮ। ਇਹ ਵੀ ਅੱਜ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਦਾ ਜਿਹੜਾ ਮੋਢਾ ਹੈ ਨਾ, ਲਿਗਾਮੈਂਟ ਜਿਹੜਾ ਹੁੰਦਾ ਹੈ, ਉਹਦੀ ਸਮੱਸਿਆ ਹੈ। ਤਾਂ ਖੈਰ, ਤਾਂ ਸੁਖਬੀਰ ਸਿੰਘ ਬਾਦਲ ਸ਼ਾਂਤ ਬੈਠੇ ਆ, ਸੁੱਚਾ ਸਿੰਘ ਲੰਗਾ ਆਉਂਦੇ ਆ ਪਿੰਡ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇਹ ਵਿਵਾਦ ਵੱਧ ਉਸ ਵੇਲੇ ਗਿਆ ਗੁਰਪ੍ਰੀਤ ਜੀ, ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਕਿਹਾ ਕਿ ਨਾ ਉੱਥੇ ਪੰਥ ਸੀ ਨਾ ਗ੍ਰੰਥ ਸੀ ਤੇ ਹੋ ਗਈ ਦਸਤਾਰਬੰਦੀ। ਮਤਲਬ ਸਾਫ਼ ਹੈ ਕਿ ਇਹਨਾਂ ਨੇ ਜਦੋਂ ਦਸਤਾਰਬੰਦੀ ਕੀਤੀ ਆ, ਉਹ ਕਹਿੰਦੇ ਆ ਜੀ ਕਿ ਜੋ ਇੱਕ ਪਰੰਪਰਾ ਹੈ, ਪਰੰਪਰਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਅਕਾਲ ਤਖਤ ਸਾਹਿਬ ਦੇ ਕਹਿ ਲਓ ਹੈਡ ਗ੍ਰੰਥੀ, ਉਹ ਉੱਥੇ ਮੌਜੂਦ ਹੋਣੇ ਚਾਹੀਦੇ ਆ। ਤਖਤਾਂ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਮੌਜੂਦ ਹੋਣੇ ਚਾਹੀਦੇ ਆ, ਜਾਂ ਐਸਜੀਪੀਸੀ ਦਾ ਪ੍ਰਧਾਨ, ਮੀਤ ਪ੍ਰਧਾਨ ਜਾਂ ਕੋਈ ਮੋਸਟ ਸੀਨੀਅਰ ਮੈਂਬਰ ਹਾਜ਼ਰ ਹੁੰਦਾ। ਇੱਥੇ ਤੇ ਕੁਝ ਵੀ ਨਹੀਂ। ਤਾਂ ਇਸ ਤੋਂ ਬਾਅਦ ਫਿਰ ਇਹ ਸਫਾਈ ਦੇਣ ਆਉਂਦੇ ਸੁੱਚਾ ਸਿੰਘ ਲੰਗਾ ਤੇ ਐਸਜੀਪੀਸੀ ਵਾਲੇ, ਤੇ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਸਵਾਲਾਂ ਦੇ ਵਿੱਚ ਤੇ ਉਹ ਘਿਰਦੇ ਨਜ਼ਰ ਆਏ, ਸਪਸ਼ਟ ਜਵਾਬ ਨਹੀਂ ਦਿੱਤਾ ਕਿ ਅੱਜ ਹੀ ਕਿਉਂ। ਤਾਂ ਉਹਨਾਂ ਨੇ ਕਿਹਾ ਜੀ ਕਿ ਹੋਲਾ ਮਹੱਲਾ ਸ਼ੁਰੂ ਹੋਣਾ ਸੀਗਾ, ਸੰਗਤ ਦਾ ਰਸ਼ ਜ਼ਿਆਦਾ ਰਹਿਣਾ ਸੀਗਾ, ਇਸ ਕਰਕੇ ਇਹ ਅਸੀਂ ਜਿਹੜਾ ਦਸਤਾਰਬੰਦੀ ਦਾ ਕੰਮ ਸੀਗਾ ਉਹ ਵੇਲੇ ਨਾਲ ਹੀ ਨਿਬੇੜ ਲਿਆ। ਮਤਲਬ ਕਿ ਪੱਖ ਦਾ ਮੁੱਦਾ ਹੁਣ ਤੁਸੀਂ ਵੇਖੋ ਕਿ ਜਿਹੜੇ ਸੁੱਚਾ ਸਿੰਘ ਲੰਗਾ 'ਚ ਸਫਾਈ ਦੇਣ ਆਏ ਜਾਂ ਕਹਿ ਲਓ ਕਿ ਸਪਸ਼ਟੀਕਰਨ ਦੇਣ ਆਏ, ਉਹਨਾਂ ਬਾਬਤ ਹਰਜਿੰਦਰ ਸਿੰਘ ਮਾਂਜੀ ਕਹਿ ਰਹੇ ਸਨ ਕਿ ਬਈ ਇਹਨਾਂ ਦੀਆਂ ਤੇ ਖੁਦ ਦੀਆਂ ਰੰਗੀਨ ਵੀਡੀਓ ਵਾਇਰਲ ਹੋਈਆਂ। ਜੀ ਹੁਣ ਇਹ ਬੰਦੇ ਕੌਮ ਦੀ ਗੱਲਬਾਤ ਕਰਨਗੇ, ਯਾਨੀ ਇੱਥੋਂ ਤੱਕ ਵਿਰੋਧ ਜਿਹੜਾ ਉਹ ਚਲਾ ਗਿਆ। ਤਾਂ ਮਤਲਬ ਇਹ ਸਾਫ਼ ਹੈ, ਸਪਸ਼ਟ ਹੈ ਕਿ ਇਸ ਫੈਸਲੇ ਦੇ ਵਿੱਚੋਂ ਯਾਨੀ ਗਿਆਨੀ ਰਘਵੀਰ ਸਿੰਘ ਅਤੇ ਸੁਲਤਾਨ ਸਿੰਘ, ਇਹਨਾਂ ਦੀ ਸੇਵਾ ਮੁਕਤੀ ਦੇ ਵਿੱਚੋਂ ਇੱਕ ਵਿਵਾਦ ਇਹ ਨਵਾਂ ਉੱਠ ਖੜਾ ਹੋਇਆ ਕਿ ਇੱਕ ਤੇ ਜਥੇਦਾਰਾਂ ਨੂੰ ਪ੍ਰਵਾਨਗੀ ਨਹੀਂ ਮਿਲ ਰਹੀ, ਮਤਲਬ ਕਿ ਜੋ ਨਵ ਨਿਯੁਕਤ ਨੇ। ਸੈਕੰਡ ਚੀਜ਼ ਜਿਹੜੀ ਆ, ਸੈਕੰਡ ਚੀਜ਼ ਉਹ ਇਹ ਆ ਕਿ ਮਾਝਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਮਾਝਾ ਹੀ ਨਹੀਂ, ਅਕਾਲੀ ਦਲ ਬਾਦਲ ਬਚਿਆ ਖੁਚਿਆ ਉਹ ਵੀ 2 ਬਲਾਕਾਂ 'ਚ ਵੰਡਿਆ ਨਜ਼ਰ ਆ ਰਿਹਾ, ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਤੇ ਸਾਥੀ ਇੱਕ ਪਾਸੇ ਆ ਤੇ ਦੂਸਰੇ ਪਾਸੇ ਤੁਸੀਂ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਉਹ ਮਜੀਠੀਆ ਤੇ ਹੀ ਚਿੱਕੜ ਸੁੱਟ ਰਹੇ ਨੇ। ਉਹ ਇੱਕ ਸੱਜਣ ਨੇ ਤੇ ਲਿਖਿਆ ਕਿ ਇਹ ਚਰਚ ਦੇ ਇਸ਼ਾਰਿਆਂ ਤੇ ਚੱਲਦਾ, ਮੈਂ ਕਿਹਾ ਇਹਨੂੰ ਹੁਣ ਤੁਸੀਂ ਮਸੀਹ ਭਾਈਚਾਰੇ 'ਚ ਸ਼ਾਮਲ ਕਰ ਦੇਣਾ ਹੈ। ਤਾਂ ਜੀ ਮਤਲਬ ਕਿ ਬਹੁਤ ਵੱਡੇ ਪੱਧਰ ਤੇ
ਅਕਾਲੀ ਦਲ ਦੇ ਵਿੱਚ ਵੀ ਕਨਫਿਊਜ਼ਨ ਆ ਕਿ ਕੀ ਬਣੂਗਾ। ਮੈਂ ਇੱਕ ਬਹੁਤ ਵੱਡੇ ਲੀਡਰ ਨਾਲ ਗੱਲ ਕੀਤੀ ਇਹਨਾਂ ਦੇ, ਉਹ ਕਹਿੰਦਾ ਭਰਾਵਾ ਸਾਨੂੰ ਤੇ ਆਪ ਨਹੀਂ ਪਤਾ ਲੱਗ ਰਿਹਾ ਕਿ ਕੀ ਹੋਊਗਾ ਕੀ ਨਹੀਂ ਹੋਊਗਾ। ਤਾਂ ਵਿਕਰਮਜੀਤ ਸਿੰਘ ਮਜੀਠੀਆ ਬਾਰੇ ਕਿਹਾ ਜਾ ਰਿਹਾ ਕਿ ਬਈ ਵਿਕਰਮਜੀਤ ਸਿੰਘ ਮਜੀਠੀਆ ਸੁਪਰ ਸੀਐਮ ਰਿਹਾ, ਸਾਰੀਆਂ ਤਾਕਤਾਂ ਦਿੱਤੀਆਂ, ਹੁਣ ਇਹ ਜੋ ਕਰ ਰਹੇ ਨੇ ਉਹ ਸਾਰਾ ਕੁਝ ਕੇਂਦਰ ਦੀ ਸ਼ਹਿ ਤੇ ਆ। ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸੁੱਚਾ ਸਿੰਘ ਲੰਗਾ ਹੋਰਾਂ ਨੇ ਦੋਸ਼ ਲਾਇਆ। ਇਹਦਾ ਮਤਲਬ ਇਹ ਕਿ ਫਿਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਤੁਸੀਂ ਉਸੇ ਕੈਟਾਗਰੀ 'ਚ ਰੱਖਦੇ ਹੋ। ਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਸਵਾਲ ਹੋਣਗੇ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਹੋਰਾਂ ਤੋਂ ਲੈ ਕੇ ਇਹੋ ਜਿਹੇ ਫੈਸਲੇ ਹੁੰਦੇ ਰਹੇ ਜਿਨ੍ਹਾਂ ਨੇ ਬਹੁਤ ਨੁਕਸਾਨ ਕੀਤਾ, ਤੁਸੀਂ ਉਦੋਂ ਕਿਉਂ ਨਹੀਂ ਬੋਲੇ, ਅੱਜ ਅਸਹਿਮਤੀ ਜਤਾ ਰਹੇ ਹੋ। ਤਾਂ ਇਸ ਪਿੱਛੇ ਵੀ ਇੱਕ ਰਾਜ਼ ਹੈ। ਕਹਿੰਦੇ ਕਿ ਦੇਖੋ, ਇੱਕ ਤੇ ਇਹ ਐਸਜੀਪੀਸੀ ਨੂੰ ਲੈ ਕੇ ਉੱਥੇ ਅੰਮ੍ਰਿਤਸਰ ਦੇ ਵਿੱਚ ਬਹਿ ਕੇ ਕੁਝ ਜ਼ਿਆਦਾ ਹੀ ਬਈ ਦਖਲਅੰਦਾਜ਼ੀ ਕਰ ਰਹੇ ਸਨ, ਤਾਕਤ ਜ਼ਿਆਦਾ ਹੀ ਆਪਣੇ ਹੱਥਾਂ 'ਚ ਲੈ ਰਹੇ ਸਨ। ਅਤੇ ਦੂਜਾ ਇਹ ਆ ਕਿ ਸ਼ਾਇਦ ਹੁਣ ਕਿਉਂਕਿ ਭਰਤੀ ਜਿਹੜੀ ਉਹ ਨਵੇਂ ਸਿਰੇ ਤੋਂ ਹੋਏਗੀ, ਕਿਉਂਕਿ ਅੱਜ ਸੁਧਾਰ ਲਹਿਰ ਵਾਲਿਆਂ ਨੇ ਵੀ ਆ ਹੁਣ ਪ੍ਰੈਸ ਨੋਟ ਜਾਰੀ ਕਰ ਦਿੱਤਾ ਹੈ, ਤਾਂ ਉਹਦੇ 'ਚ ਉਹਨਾਂ ਨੇ ਮਤੇ ਪਾਸ ਕਰ ਦਿੱਤੇ ਆ ਜਿਹਦੇ 'ਚ 18 ਮਾਰਚ ਤੋਂ ਭਰਤੀ ਆਰੰਭ ਆ। ਇਹਦਾ ਮਤਲਬ ਹੈ ਕਿ ਅਕਾਲੀ ਦਲ ਦੀ ਨਵੀਂ ਭਰਤੀ ਜਿਹੜੀ ਆ ਉਹ ਤੇ ਹੁਣ ਸਾਈਡ ਹੋਈ, ਜਿਹੜੀ ਇਹਨਾਂ ਨੇ ਕੀਤੀ ਆ ਉਹਨੂੰ ਤੇ ਪ੍ਰਵਾਹ ਨਹੀਂ ਕੀਤਾ ਜਾਏਗਾ। ਨਵੇਂ ਸਿਰੇ ਤੋਂ ਭਰਤੀ ਹੋਏਗੀ ਤਾਂ ਪ੍ਰਧਾਨ ਕੌਣ ਹੋਏਗਾ? ਤਾਂ ਠੀਕ ਉਸ ਵੇਲੇ ਵਿਕਰਮਜੀਤ ਸਿੰਘ ਮਜੀਠੀਆ ਤਾਂ ਬੋਲਣਾ ਕਈ ਸ਼ੱਕ ਵੀ ਪੈਦਾ ਕਰ ਰਿਹਾ। ਪਰ ਇਹ ਸਾਫ਼ ਹੈ, ਸਪਸ਼ਟ ਆ ਕਿ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ, ਜੋ ਉਹਨਾਂ ਨੂੰ ਸੇਵਾ ਦਿੱਤੀ ਗਈ ਆ, ਉਹਦੇ ਤੇ ਸੰਪੂਰਨ ਤੌਰ ਤੇ ਕਹਿ ਲਓ ਕਿ ਸਹਿਮਤੀ ਨਹੀਂ ਬਣ ਰਹੀ। ਅੱਜ ਵੀ ਬਾਬਾ ਬਲਵੀਰ ਸਿੰਘ ਨਿਹੰਗ ਜਿਹੜੇ ਹੈਗੇ ਨੇ ਦਲ ਦੇ ਮੁਖੀ, ਬੁੱਢਾ ਜੀ ਠੀਕ ਹੈ ਨਾ, 96 ਕਰੋੜੀ ਬੁੱਢਾ ਦਾ, ਉਹ ਜਿਹੜੇ ਮੁਖੀ ਨੇ ਉਹ ਵੀ ਬੋਲ ਰਹੇ ਸੀਗੇ ਕਿ ਸਾਨੂੰ ਪ੍ਰਵਾਹ ਨਹੀਂ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਮੁੱਕਦਾ ਨਜ਼ਰ ਨਹੀਂ ਆ ਰਿਹਾ। ਸਭ ਤੋਂ ਵੱਡੀ ਗੱਲ ਕਿ ਖੁਦ ਅਕਾਲੀ ਦਲ ਦੇ ਵੱਡੇ ਵੱਡੇ ਲੀਡਰਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਚੱਲ ਕੀ ਰਿਹਾ, ਹੋ ਕੀ ਰਿਹਾ, ਕੁਝ ਵੀ ਪਤਾ ਨਹੀਂ। ਤਾਂ ਖੈਰ ਦੇਖਦੇ ਹੁਣ ਅੱਗੇ ਕੀ ਬਣਦਾ ਹੈ। ਪਰ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਖੇਡ ਖਿਲਰ ਗਈ ਆ। ਕੌਣ ਕਿਹਦੇ ਵੱਲੋਂ ਖੇਡ ਰਿਹਾ, ਕੌਣ ਇਸ ਖੇਡ ਦੇ ਵਿੱਚ ਬਚਿਆ ਰਹੂਗਾ, ਕੁਝ ਨਹੀਂ ਕਿਹਾ ਜਾ ਸਕਦਾ। ਤਾਂ ਕੁੱਲ ਮਿਲਾ ਕੇ ਭਾਂਡੇ ਤੇ ਲਗਭਗ ਖਿਲਰ ਗਏ ਅਕਾਲੀ ਦਲ ਬਾਦਲ ਦੇ ਬਚੇ ਜੀ। ਸੋ ਮੈਂ ਅੱਜ ਇੱਕ ਐਸਜੀਪੀਸੀ ਦੇ ਸਾਬਕਾ ਜਿਹੜੇ ਮੈਂਬਰ ਰਹੇ ਨੇ ਉਹਨਾਂ ਨੂੰ ਸੁਣ ਰਿਹਾ ਸੀ। ਉਹਨਾਂ ਦਾ ਕਹਿਣਾ ਸੀ ਕਿ ਜੋ ਰਸਮ ਹੈ ਉਹ ਇਹ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਦਸਤਾਰ ਭੇਂਟ ਕਰਨੀ ਹੁੰਦੀ ਹੈ ਉਹ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਹੁੰਦੇ ਨੇ ਉਹਨਾਂ ਨੇ ਭੇਂਟ ਕਰਨੀ ਹੁੰਦੀ ਹੈ, ਤੇ ਹੈੱਡ ਗ੍ਰੰਥੀ ਨੇ ਗਿਆਨੀ ਰਘੁਬੀਰ ਸਿੰਘ। ਤੇ ਇਹ ਸਾਰਾ ਕੁਝ ਉਲਟ ਪੁਲਟੀ ਹਰੇਕ ਪਾਸਿਓਂ ਹੋਇਆ, ਪਰ ਬਹੁਤ ਸੋਚ ਸਮਝ ਕੇ ਟਿੱਪਣੀ ਕਰਨੀ ਪੈਂਦੀ ਹੈ ਧਰਮ ਦੇ ਮਾਮਲੇ ਵਿੱਚ ਇਹੋ ਜੀ ਖਬਰ ਦੇ ਉੱਪਰ। ਪਰ ਜੋ ਜਾਣਕਾਰੀ ਸੀ ਉਹ ਇਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਅਗਲੀ ਖਬਰ ਤੇ ਚੱਲਦੇ ਹਾਂ। ਤੇ ਉਹ ਦੇਖੋ ਗੁਰਪ੍ਰੀਤ ਜੀ, ਆਪਾਂ ਮਰਿਆਦਾ ਜਾਂ ਇਹੋ ਜਿਹੀਆਂ ਤੇ ਟੀਕਾ ਟਿੱਪਣੀ ਕਰਦੇ ਨਹੀਂ ਜਿਹੜੀਆਂ ਗੱਲਾਂ ਸਾਨੂੰ ਘੱਟ ਪਤਾ ਨੇ। ਜੀ ਅਸੀਂ ਜੋ ਚੀਜ਼ਾਂ ਬਿਆਨ, ਜੋ ਗੱਲਾਂ ਰਿਕਾਰਡ ਤੇ ਹੁੰਦੀਆਂ ਉਹਦੇ 'ਚ ਹੀ ਵਿਸ਼ਵਾਸ ਕਰਦੇ ਹਾਂ ਕਿ ਸਾਡੀ ਆਡੀਅנס ਤੱਕ ਹੋ ਜਾਵੇ, ਪਤਾ ਲੱਗ ਜਾਵੇ, ਅਪਡੇਸ਼ਨ ਮਿਲ ਜਾਵੇ ਕੀ ਹੈ। ਜਿਹੜਾ ਆਪਦਾ ਓਪੀਨੀਅਨ ਆ ਜੇ ਕਿਤੇ ਦੇਣਾ ਵੀ ਪੈਂਦਾ ਆ ਤਾਂ ਮੇਰੇ ਖਿਆਲ ਦੇ ਨਾਲ ਗੁਰੇਜ਼ ਨਹੀਂ ਕਰਨਾ ਚਾਹੀਦਾ। ਧਰਮ ਵੀ ਤੇ ਜਿਹੜਾ ਹੈ ਨਾ ਉਹ ਲੋਕਾਂ ਦੇ ਸਿਰ ਤੇ ਹੈ, ਸੰਗਤ ਦੇ ਸਿਰ ਤੇ। ਪੰਥ ਹੈ ਜਿਹੜਾ, ਪੰਥ ਸਿੱਖਾਂ ਦੇ ਨਾਲ ਹੀ ਆ। ਤਾਂ ਐਸੀ ਗੱਲ ਨਹੀਂ, ਐਸੀ ਕਿਸੇ ਵੀ ਸੰਗਤ ਦੇ ਐਸੇ ਨਾਲ ਹੀ ਚੱਲਦੀ ਹੈ, ਸੰਗਤ ਦੀ ਸ਼ਰਧਾ ਨਾਲ ਹੀ ਚੱਲਦੀ ਹੈ ਜੀ। ਸੋ ਅੱਗੇ ਜੇਕਰ ਚਲੀਏ ਆਪਾਂ, ਪੰਜਾਬ ਦੀ ਬਹੁਤ ਵੱਡੀ ਇੰਡਸਟਰੀ ਹੈ, ਖਾਸ ਤੌਰ ਤੇ ਚੰਡੀਗੜ੍ਹ ਨੂੰ ਰੰਗੀਨ ਦਿਖਾਉਣ ਵਾਲੀ, ਉੱਥੇ ਦੀਆਂ ਫੁੱਲ ਪੱਤੀਆਂ ਨੂੰ ਸੋਨੇ ਵਰਗੇ ਦਿਖਾਉਣ ਵਾਲੀ ਜਿਹੜੀ ਇੰਡਸਟਰੀ ਹੈ ਉਹ ਹੈ ਸੰਗੀਤ ਇੰਡਸਟਰੀ। ਸੋ ਸੰਗੀਤ ਇੰਡਸਟਰੀ ਦੇ ਵਿੱਚ ਬਹੁਤ ਹੜਕੰਪ ਮਚਿਆ ਹੋਇਆ ਹੈ। ਗੱਲਾਂ ਤਾਂ ਪਹਿਲਾਂ ਬਹੁਤ ਸੁਣਦੇ ਸੀ ਵੀ ਕਦੀ ਕਿਸੇ ਨੇ ਕਿਸੇ ਨੂੰ ਬੌਂਡ ਕਰ ਲਿਆ, ਕੋਈ ਕਿਸੇ ਦੇ ਪੈਸੇ ਖਾ ਗਿਆ, ਫਿਰ ਇੱਕ ਦੂਸਰੇ ਤੇ ਮਾੜੀ ਮੋਟੀ ਟੀਕਾ ਟਿੱਪਣੀ ਤੇ ਕੰਮ ਨਿਬੜ ਜਾਂਦਾ ਸੀ। ਪਰ ਐਤਕੀ ਗੱਡੀ ਗਾਂਹ ਲੰਘ ਗਈ ਹੈ ਜੀ। ਕੀ ਮਾਮਲਾ ਚੱਲ ਕੀ ਰਿਹਾ ਇਹ ਇਸ ਸਮੇਂ ਆਪਣੇ ਪੰਜਾਬ ਦੀ ਮਿਊਜ਼ਿਕ ਇੰਡਸਟਰੀ 'ਚ?